ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਦੇ ਵਿੱਚ ਆਪਾਂ ਪੰਜਾਬੀ ਤੇ ਇੰਗਲਿਸ਼ ਵਾਲੀ ਜਿਹੜੀਆਂ ਨਜ਼ਮਾਂ ਸਾਡੇ ਵਿਊਅਰਸ ਵੱਲੋਂ ਭੇਜੀਆਂ ਜਾਂਦੀਆਂ ਨੇ, ਜਿਹੜੀਆਂ ਕਿ ਖਾਲਿਸਤਾਨ ਨਾਲ ਜਿਹੜੇ ਸੰਘਰਸ਼ ਨਾਲ ਸੰਬੰਧਿਤ ਨੇ, ਉਹ ਆਪਾਂ ਪੇਸ਼ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਰਦਾਰ ਸੁਖਵਿੰਦਰ ਸਿੰਘ ਧਾਲੀਵਾਲ ਸਾਡੇ ਰੈਗੂਲਰ ਵਿਊਅਰ ਨੇ ਔਰ ਉਹਨਾਂ ਦੇ ਅੱਗੋਂ ਅੰਕਲ ਅਮਰਜੀਤ ਸਿੰਘ ਚੀਮਾ ਅੱਛਾ ਬਹੁਤ ਖੂਬਸੂਰਤ ਪੋਇਟਰੀ ਪੰਜਾਬੀ 'ਚ ਲਿਖਦੇ ਨੇ ਔਰ ਉਹਨਾਂ ਨੇ ਇਹ ਜੋ ਸਾਰੇ ਦਿਨ ਚਮਕੌਰ ਦੀ ਗੜੀ, ਸਰਸਾ ਦਾ ਕੰਢਾ ਔਰ ਖਾਲਸੇ ਦੀ ਡਿਫਾਇੰਟ ਸਪਿਰਿਟ, ਉਸ ਦੇ ਉੱਤੇ ਉਹਨਾਂ ਦੀਆਂ ਛੋਟੀਆਂ ਨਜ਼ਮਾਂ ਨੇ। ਅਸੀਂ ਉਹ ਵੀ ਸਾਂਝੀ ਕਰਾਂਗੇ ਔਰ ਫਿਰ ਜਿਹੜੇ ਸਾਡੇ ਵੱਡੇ ਸ਼ਾਇਰ ਅੰਗਰੇਜ਼ੀ ਦੇ ਜਿਹੜੇ ਆਪਣੇ ਆਪ ਨੂੰ ਗੁਪਤ ਹੀ ਰੱਖਣਾ ਚਾਹੁੰਦੇ ਨੇ ਨਾਂ ਪੱਖੋਂ, ਅਸੀਂ ਉਹਨਾਂ ਦੀ ਇੱਕ ਨਜ਼ਮ ਵੀ ਸ਼ੇਅਰ ਕਰਾਂਗੇ। ਸੋ ਅਮਰਜੀਤ ਚੀਮਾ ਜੀ ਨੇ ਪਰਿਵਾਰ ਵਿਛੋੜਾ ਦੇ ਉੱਤੇ ਜਿਹੜੀ ਸਰਸਾ ਦੇ ਕਿਹਾ, ਪਰਿਵਾਰ ਵਿਛੋੜਾ ਸਰਸਾ ਨਦੀ ਉਛਾਲੇ ਖਾਵੇ, ਟੁੱਟਿਆ ਦੇਖ ਪਹਾੜ ਕਹਿਰ ਦਾ ਰੋਵੇ ਤੇ ਕੁਰਲਾਵੇ, ਸਿੰਘਾਂ ਘੋੜੇ ਕੋਠੀਆਂ ਪਾ ਕੇ ਗੁਰਾਂ ਦੇ ਲਏ ਸਜਾਏ, ਛੱਡ ਕਿਲਾ ਆਨੰਦਪੁਰ ਵਾਲਾ ਗੁਰਾਂ ਨੇ ਚਾਲੇ ਪਾਏ, ਪਰਿਵਾਰ ਡਾਢਾ ਪਰੇਸ਼ਾਨ ਹੈ ਹੋਇਆ ਸਮਝ ਕੋਈ ਨਾ ਆਵੇ, ਕਾਲੀ ਰਾਤ ਦੇ ਝੱਖੜ ਝੁੱਲੇ ਕਿਹੜੇ ਪਾਸੇ ਜਾਵੇ, ਪਿੱਛਾ ਕਰਨ ਮੁਗਲਈ ਫੌਜਾਂ ਨਾਲ ਪਹਾੜੀ ਰਾਜੇ, ਵਿੱਚ ਵਿਚਾਲੇ ਜਾਨ ਕੁੜਕੀ ਅੱਜ ਤਾਂ ਰੱਬ ਬਚਾਵੇ, ਘੋੜੇ ਜਾਂਦੇ ਪਾਣੀ ਡੂੰਘੇ ਡਿੱਕ ਡੋਲੇ ਨੇ ਖਾਂਦੇ, ਲੱਖ ਲੱਖ ਪਾਣੀ ਮੋਢੇ ਮੋਢੇ ਘੋੜ ਸਵਾਰ ਘਬਰਾਉਂਦੇ, ਕਈ ਨੇ ਡਿੱਗਦੇ ਵਿੱਚ ਪਾਣੀ ਦੇ ਡਿੱਗਣ ਸਾਰ ਡੁੱਬ ਜਾਵਣ, ਕਈ ਨੇ ਕਰਦੇ ਤਰਨ ਦੀ ਕੋਸ਼ਿਸ਼ ਹੱਥ ਪੈਰ ਉਹ ਮਾਰਨ, ਵਾਹੋ ਦਾਹੀ ਭੱਜੇ ਲੋਕੋ ਜਿੱਧਰ ਨੂੰ ਮੂੰਹ ਹੋਇਆ, ਧਰਤੀ ਕੰਬੇ ਦੇਖ ਕਹਿ ਰੇ ਅੰਬਰ ਵੀ ਇਹ ਰੋਇਆ, ਹੱਡ ਚੀਰਵੀਂ ਠੰਡੇ ਚੰਦਰੀ ਜਿਸਮ ਨਾ ਫੁਰਤੀ ਫੜਦਾ, ਇੱਥੇ ਪਿਆ ਪਰਿਵਾਰ ਵਿਛੋੜਾ ਦਿਲ ਨਾ ਧੀਰਜ ਫੜਦਾ, ਸੱਤ ਪੋਹ ਦੀ ਰਾਤ ਚੰਦਰੀ ਕੀਕਰ ਦੱਸੋ ਭੁਲਾਈਏ, ਦਸਮ ਪਿਤਾ ਦੀ ਕੁਰਬਾਨੀ ਨੂੰ ਰਲ ਕੇ ਸੀਸ ਨਵਾਈਏ, ਪਿਤਾ ਵਾਰਿਆ ਪੁੱਤਰ ਵਾਰੇ ਆਪਣਾ ਆਪ ਲੁਟਾਇਆ, ਫਿਰ ਵੀ ਮੇਰਾ ਕਲਗੀਆਂ ਵਾਲਾ ਕਦੇ ਨਾ ਮੂਲ ਘਬਰਾਇਆ। ਫਿਰ ਉਹਨਾਂ ਨੇ ਜਿਹੜਾ ਚਮਕੌਰ ਦੀ ਜੰਗ ਜਿੱਤ ਕੇ ਆਇਓ ਪੁੱਤਰੋ, ਦੇ ਕੇ ਥਾਪੜਾ ਸੀ ਤੋਰਿਆ ਅਜੀਤ ਤੇ ਜੁਝਾਰ ਨੂੰ, ਕਿਹਾ ਬਾਜਾਂ ਵਾਲੇ ਮੈਂ ਤਾਂ ਪੁੱਤਰ ਵੀ ਵਾਰ ਦੂੰ, ਸਿੱਖੋ ਤੁਸੀਂ ਗੁਰੂ ਜਿਹੜੇ ਜੰਗ 'ਚ ਲੜਨ ਸਿੱਖੇ ਤੁਸਾਂ ਗੁਰ ਜਿਹੜੇ ਜੰਗ 'ਚ ਲੜਨ ਵਾਲੇ, ਜਾ ਕੇ ਵੈਰੀਆਂ ਦੇ ਆਹੂ ਤੁਸੀਂ ਲਾਇਓ ਪੁੱਤਰੋ, ਅੱਜ ਜੰਗ ਵਿੱਚੋਂ ਜਿੱਤ ਕੇ ਆਇਓ ਪੁੱਤਰੋ, ਚੱਕੋ ਕਿਰਪਾਨ ਨਾਲੇ ਚੰਡੀ ਵਾਲੀ ਵਾਰ ਪੜੋ, ਹਿੰਮਤ ਨਾ ਤੁਸੀਂ ਕਦੇ ਹਾਰਨਾ, ਹੌਸਲੇ ਬੁਲੰਦ ਰੱਖੋ, ਜੰਗ ਵਿੱਚ ਜਾ ਕੇ ਲੜੋ, ਚੁਣ ਚੁਣ ਵੈਰੀ ਤੁਸਾਂ ਮਾਰਨਾ, ਮਰਦਾਂ ਦਾ ਕੰਮ ਨਹੀਂ ਮੈਦਾਨ ਵਿੱਚੋਂ ਭੱਜਣਾ, ਕਿਸੇ ਗੱਲੋਂ ਨਾ ਘਬਰਾਇਓ ਪੁੱਤਰੋ, ਅੱਜ ਜੰਗ ਵਿੱਚੋਂ ਜਿੱਤ ਕੇ ਆਇਓ ਪੁੱਤਰੋ, ਨਾਲ ਤੁਹਾਡੇ ਖੜਾ ਹੋਣਾ ਹਰ ਪਲ ਹਰ ਥਾਂ 'ਤੇ, ਮੇਰੀਆਂ ਅਸੀਸਾਂ ਤੁਹਾਡੇ ਨਾਲ ਬੱਚਿਓ, ਜੰਗ ਵਿੱਚ ਪਹਿਲਾਂ ਜੋ ਵੀ ਕਰਦਾ ਏ ਵਾਰ, ਹੁੰਦਾ ਸੂਰਮਾ ਉਹ ਹੀ ਕਮਾਲ ਬੱਚਿਓ, ਲੜਨਾ ਜਾਂ ਮਰਨਾ ਹੀ ਹੁੰਦਾ ਸਦਾ ਜੰਗ ਵਿੱਚ, ਜੌਹਰ ਤੁਸੀਂ ਖੁੱਲ੍ਹ ਕੇ ਦਿਖਾਇਓ ਪੁੱਤਰੋ, ਅੱਜ ਜੰਗ ਵਿੱਚ ਜਿੱਤ ਕੇ ਆਇਓ ਪੁੱਤਰੋ, ਸੀਸ ਨਵਾਈਏ ਚੀਮਾ ਕੁਰਬਾਨੀ ਗੁਰਾਂ ਦੀ ਨੂੰ, ਹੱਸ ਹੱਸ ਪੁੱਤਰ ਨੇ ਵਾਰ ਤੇ ਸਰਹੰਦ ਦੋ ਪੁੱਤ ਚਣਵਾਏ ਦੀਵਾਰ ਵਿੱਚ, ਦੋ ਪੁੱਤ ਕੌਮ ਲਈ ਵਾਰ ਤੇ, ਆਖਰੀ ਘੜੀ ਫਤਿਹ ਗੱਜ ਕੇ ਬੁਲਾਇਓ, ਨਾ ਦਾਦੇ ਦਾ ਵੀ ਤੁਸੀਂ ਚਮਕਾ ਦਿਓ ਪੁੱਤਰੋ, ਅੱਜ ਜੰਗ ਵਿੱਚੋਂ ਜਿੱਤ ਕੇ ਆਇਓ ਪੁੱਤਰੋ। ਤੇ ਅਖੀਰਲੀ ਇੱਕ ਬਰੀਫ ਨਜ਼ਮ ਹੈ ਉਹਨਾਂ ਦੀ, ਕਲਗੀ ਵਾਲੇ ਨੂੰ, ਕੱਲਾ ਸਿੰਘ ਸਵਾ ਲੱਖ ਵਰਗਾ ਹਾਰ ਕਦੇ ਨਾ ਮੰਨੇ, ਚੜ੍ਹ ਕੇ ਉਹ ਵੈਰੀ ਦੀ ਹਿੱਕ ਤੇ ਬੂਥਾ ਉਹਦਾ ਭੰਨੇ, ਹਰ ਮੈਦਾਨ ਫਤਿਹ ਉਹ ਪਾਵੇ, ਮਾਰੇ ਜਾਂ ਲਲਕਾਰਾ, ਕਲਗੀ ਵਾਲੇ ਨੂੰ ਲੱਗੇ ਸਿੰਘ ਪਿਆਰਾ, ਕਲਗੀ ਵਾਲੇ ਨੂੰ ਬਾਜਾਂ ਵਾਲੇ ਸਿੰਘ ਸਾਜਿਆ, ਅੰਮ੍ਰਿਤ ਪਾਣ ਛਕਾ ਕੇ, ਪੰਜ ਪਿਆਰੇ ਸਾਬਤ ਸੂਰਤ ਗਿੱਦੜੋਂ ਸ਼ੇਰ ਬਣਾ ਕੇ, ਪੁੱਤਾਂ ਵਰਗਾ ਮੇਰਾ ਖਾਲਸਾ ਬਣ ਜਾਏ ਰਖਵਾਰਾ, ਕਲਗੀ ਵਾਲੇ ਨੂੰ ਲੱਗੇ ਸਿੰਘ ਪਿਆਰਾ, ਡਰਦਾ ਨਾ ਡਰਾਵੇ ਖਾਲਸਾ, ਹੱਕ ਕਦੇ ਨਾ ਮਾਰੇ,
ਪਹਿਲਾਂ ਵਾਰ ਕਦੇ ਨਾ ਕਰਦਾ, ਦੂਜੀ ਵਾਰ ਦਿਖਾਵੇ ਤਾਰੇ, ਖਿੱਚ ਕਿਰਪਾਨ ਮਿਆਨ ਦੇ ਵਿੱਚੋਂ ਕਰਦਾ ਉਹ ਨਿਪਟਾਰਾ, ਕਲਗੀ ਵਾਲੇ ਨੂੰ ਲੱਗੇ ਸਿੰਘ ਪਿਆਰਾ। ਹੱਕ ਸੱਚ ਲਈ ਉਹ ਅੜ ਜਾਂਦਾ, ਸੱਚਾ ਸੇਵਕ ਬਣ ਕੇ, ਮਰਨੋਂ ਨਾ ਉਹ ਡਰਦਾ ਚੀਮਾ, ਲੜਦਾ ਏ ਹਿੱਕ ਤਨ ਕੇ, 1.25 ਲੱਖ ਤੇ ਕੱਲਾ ਹੀ ਸਿੰਘ ਪੈ ਜਾਂਦਾ ਏ ਭਾਰਾ, ਕਲਗੀ ਵਾੜੇ ਨੂੰ ਲੱਗੇ ਸਿੰਘ ਪਿਆਰਾ। ਸੋ ਅਸੀਂ ਸਾਰਾ ਅਮਰਜੀਤ ਸਿੰਘ ਜੀ ਚੀਮਾ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਕਿ ਉਹ ਕ੍ਰੀਏਟਿਵ ਪੋਇਟਰੀ ਹੈ ਜਿਹੜੀ ਤੁਹਾਡੀ ਚੜ੍ਹਦੀ ਕਲਾ ਦੀ ਪ੍ਰਤੀਕ ਹੈ। ਔਰ ਜਿਹੜੀ ਹੁਣ ਅਸੀਂ ਅੰਗਰੇਜ਼ੀ ਪੋਇਮ ਸ਼ੇਅਰ ਕਰ ਰਹੇ ਹਾਂ, ਬੜੀ ਖੂਬਸੂਰਤ ਨਜ਼ਮ ਹੈ। ਉਸ ਦਾ ਉਨਵਾਨ ਉਹਨਾਂ ਨੇ ਦਿੱਤਾ ਹੈ ਕੈਨਾਈਨ ਸੋਵਰਨਿਟੀ ਅਨਵੇਲਡ। ਕੈਨਾਈਨ ਮੋਸਟਲੀ ਕੁੱਤਿਆਂ ਨੂੰ ਕਹਿੰਦੇ ਨੇ, ਉਹਨਾਂ ਦੀ ਨਸਲ ਨਾਲ ਜੁੜਿਆ ਹੋਇਆ। ਔਰ ਜ਼ਾਹਰ ਹੈ ਕਿ ਇੱਕ ਪਾਸੇ ਕੌਮੀ ਸੰਘਰਸ਼ ਹੈ ਸਾਡਾ ਅੱਜ ਦਾ। ਇਸ ਨਜ਼ਮ ਦੇ ਵਿੱਚ ਬੈਕਗਰਾਊਂਡ ਦੇ ਵਿੱਚ ਚਮਕੌਰ ਦੀ ਗੜੀ ਉਹ ਦੌਰ ਵੀ ਹੈ, ਪਰ ਫੋਕਸ ਜਿਹੜਾ ਹੈ ਉਹ ਅੱਜ ਕਿਵੇਂ ਇੱਕ ਸ਼ੇਰਾਂ ਦੀ ਕੌਮ ਜਿਹੜੀ ਹੈ ਉਹ ਕੁੱਤਿਆਂ ਦੇ ਵੱਸ ਪਈ ਹੈ। ਜਿਹੜਾ ਪੈਕ ਆਫ ਡੌਗਸ ਹੁੰਦਾ ਹੈ ਉਹ ਜਦੋਂ ਪੈਂਦੇ ਨੇ ਜਿਹੜਾ ਬਾਊਂ ਬਾਊਂ ਕਰਕੇ ਜਾਂ ਦੂਜੇ, ਤੇ ਦੂਸਰੇ ਪਾਸੇ ਜਦੋਂ ਇੱਕ ਬੇਬਸੀ ਹੁੰਦੀ ਹੈ ਉਸ ਦੀ ਗੱਲ ਵੀ ਹੈ, ਪਰ ਉਸ ਚੋਂ ਨਿਕਲਣ ਦੇ ਲਈ ਚੜ੍ਹਦੀ ਕਲਾ ਦਾ ਜਿਹੜਾ ਹੈ ਉਹ ਸੁਨੇਹਾ ਵੀ ਹੈ। In streets where canines roam with fearless might, barking echoes a vigil held each night, brave guardians a pack in unity, they shape the rules a wild community। ਹੁਣ ਜਦੋਂ ਅਸੀਂ ਗਲੀਆਂ ਵਿੱਚ ਕੁੱਤਿਆਂ ਦਾ ਰਾਜ ਰਾਤ ਦੀ ਗੱਲ ਕਰਦੇ ਹਾਂ, ਅੱਜ ਉਹ ਉਸੇ ਕਾਂਟੈਕਸਟ ਭਾਰਤ ਦਾ ਹੀ ਜਿਹੜਾ ਕੁੱਤਿਆਂ ਦੇ ਹਵਾਲੇ ਹੀ ਹੈ। ਇਨ ਸਟਰੀਟਸ ਵੇਅਰ ਕੈਨਾਈਨਸ ਰੋਮ ਵਿਦ ਫੀਅਰਲੈਸ ਮਾਈਟ, ਕਿ ਗਲੀਆਂ ਦੇ ਵਿੱਚ ਜਿਵੇਂ ਕੁੱਤੇ ਬੇਖੌਫ ਹੋ ਕੇ ਘੁੰਮਦੇ ਨੇ, ਉਹਨਾਂ ਦੀ ਜਿਹੜੀ ਆ ਉਹ ਭੌਂਕ ਰਹੇ ਹੁੰਦੇ ਨੇ, ਮਾਨੋ ਉਹਨਾਂ ਦੀ ਇੱਕ ਜਿਹੜੀ ਉਹਨਾਂ ਦੇ ਭੌਂਕਣ ਦੀ ਆਵਾਜ਼ ਕਈ ਗੁਣਾ ਐਕੋ ਕਰ ਰਹੀ ਹੁੰਦੀ ਹੈ ਕਿ ਜਿਵੇਂ ਉਹ ਪਹਿਰੇਦਾਰੀ ਕਰ ਰਹੇ ਨੇ। ਔਰ ਜਿਹੜੇ ਆਪਣੇ ਆਪ ਨੂੰ ਉਹ ਬੜੇ ਬਰੇਵ ਸਮਝਦੇ ਨੇ ਕਿਉਂਕਿ ਉਹ ਸਾਰੇ ਰਲ ਕੇ ਭੌਂਕ ਰਹੇ ਹੁੰਦੇ ਨੇ, ਔਰ ਉਹਨਾਂ ਦੇ ਹੱਥ 'ਚ ਤਾਕਤ ਹੈ, ਉਹੀ ਸੜਕ ਦੇ ਰੂਲ ਵੀ ਤੇ ਰਾਤ ਦੇ ਰੂਲ ਵੀ ਉਸ ਥਾਂ ਤੇ ਸੈੱਟ ਕਰ ਰਹੇ ਹੁੰਦੇ ਨੇ। Their barks resound a proclamation clear, no passers-by escapes without a jeer, in unity they stand against the tide, a canine realm where their rules abide। ਉਹਨਾਂ ਦਾ ਭੌਂਕਣਾ ਜਿਹੜਾ ਉਹ ਇੱਕ ਆਪਣੇ ਕਿਸਮ ਦਾ ਐਲਾਨਨਾਮਾ ਹੁੰਦਾ ਹੈ ਕਿ ਕੋਈ ਵੀ ਸਾਥੋਂ ਬਚ ਕੇ ਨਹੀਂ ਨਿਕਲ ਸਕਦਾ। ਇਸ ਲਈ ਜਿਹੜਾ ਕੋਈ ਵੀ ਪਾਸਰ ਬਾਈ ਹੈ, ਕੋਈ ਵੀ ਮੁਸਾਫਰ ਹੈ, ਉਹ ਉਹਨਾਂ ਦੇ ਉਸ ਜ਼ਲਾਲਤ ਚੋਂ ਬਚ ਨਹੀਂ ਸਕਦਾ। ਔਰ ਇਹ ਜਿਹੜੇ ਨੇ ਉਹ ਸਾਰੇ ਇਕੱਠੇ ਹੁੰਦੇ ਨੇ ਉਸ ਕਿਸਮ ਦੇ ਮਾਹੌਲ ਦੇ ਵਿੱਚ, ਕਿਉਂਕਿ ਇਹ ਕੁੱਤਿਆਂ ਦਾ ਹੀ ਖਿੱਤਾ ਬਣ ਜਾਂਦਾ ਹੈ ਤੇ ਉਹਨਾਂ ਦਾ ਹੀ ਰਾਜ ਚੱਲ ਰਿਹਾ ਹੁੰਦਾ ਹੈ। Tales of lions defeated, strange and grand, a narrative woven across the land, yet skepticism lingers in the air, exaggerations, truth stripped bare। ਹੁਣ ਕਿਉਂਕਿ ਕੁੱਤਿਆਂ ਦਾ ਰਾਜ ਹੈ, ਜਿਹੜੀਆਂ ਸ਼ੇਰਾਂ ਦੀਆਂ ਕਹਾਣੀਆਂ ਨੇ ਉਹ ਇਵੇਂ ਨੇ ਜਿਵੇਂ ਮਾਨੋ ਕੁੱਤਿਆਂ ਨੇ ਉਹਨਾਂ ਨੂੰ ਡਿਫੀਟ ਕਰ ਦਿੱਤਾ ਹੋਇਆ। Tales of lions defeated, strange and grand, ਇਹ ਨੈਰੇਟਿਵ ਵੋਵਨ ਅਕ੍ਰੋਸ ਦਾ ਲੈਂਡ, ਜਿਵੇਂ ਸਾਰਾ ਝੂਠਾ ਇਤਿਹਾਸ ਬਣਾ ਰਹੇ ਨੇ, ਉਹ ਆਪ ਹੀ ਜਿਹੜੇ ਕੁੱਤੇ ਨੇ ਉਹ ਸ਼ੇਰ ਬਣੇ ਹੋਏ ਨੇ, ਔਰ ਸ਼ੇਰਾਂ ਨੂੰ ਜਿਹੜਾ ਉਹ ਸਾਬਤ ਕਰ ਰਹੇ ਨੇ ਵੀ ਇਹ ਤਾਂ ਕੁਛ ਨਹੀਂ, ਇਹ ਤਾਂ ਐਵੇਂ ਨੇ, ਅਸੀਂ ਰੀਅਲ ਤਾਕਤ ਹੈ। ਔਰ ਕਈ ਵਾਰ ਇਹ ਹੁੰਦਾ ਵੀ ਜਦੋਂ ਤੁਸੀਂ ਕਹਾਣੀਆਂ ਘੜਦੇ ਹੋ, ਸਕੈਪਟਿਸਿਜ਼ਮ ਇੱਕ ਸ਼ੱਕ ਪੈਦਾ ਕਰਨਾ ਹੁੰਦਾ, ਮਾਹੌਲ ਦੇ ਵਿੱਚ ਇੱਕ ਸ਼ੱਕ ਪੈਦਾ ਹੁੰਦਾ ਹੈ, ਔਰ ਉਹ ਐਗਜ਼ੈਜਰੇਟ ਕਰ ਰਹੇ ਹੁੰਦੇ ਨੇ। ਟਰੂਥ ਜਿਹੜੀ ਹੈ ਉਹ ਲੁਕਾ ਦਿੱਤੀ ਜਾਂਦੀ ਹੈ। A learned one reveals a different story of lions fallen in weakened glory, no signs of battle, no canine strife, but a tale of sickness, a hidden life। ਕਿ ਭਾਈ ਜੇ ਉਹਨਾਂ ਨੂੰ ਕੋਈ ਦੱਸਣਾ ਵੀ ਚਾਹੇ, ਜਿਹੜੀ ਉਸ ਸਾਰੀ ਸਥਿਤੀ ਦੀ ਕਹਾਣੀ ਨੂੰ ਵੀ ਬਿਆਨਣਾ ਚਾਹੇ, ਪਰ ਜਿਹੜੇ ਲਾਇਨ ਨੇ ਉਹ ਤਾਂ ਉਹਨਾਂ ਦੀ ਸ਼ੋਭਾ ਤਾਂ ਮੰਦ ਪਈ ਹੋਈ ਹੈ, ਉਹ ਤਾਂ ਡਿੱਗੇ ਹੋਏ ਨੇ। ਔਰ ਇਸ ਲਈ ਕੋਈ ਕੁੱਤਿਆਂ ਨੇ ਤਾਂ ਕੋਈ ਲੜਾਈ ਲੜੀ ਨਹੀਂ ਜਾਂ ਕੁਛ ਨਹੀਂ ਹੈ, ਪਰ ਕਿਉਂਕਿ
ਸ਼ੇਰ ਜਿਹੜੇ ਨੇ ਉਹ ਕਮਜ਼ੋਰ ਨੇ, ਇਸ ਲਈ ਉਹ ਆਪਣੀ ਕਹਾਣੀ ਬਿਆਨ ਨਹੀਂ ਸਕਦੇ। ਔਰ ਇਹ ਜਿਹੜੀ ਹੈ, ਇਹ ਸਾਰੇ ਚੋਂ ਕੁੱਤੇ ਜਿਹੜੇ ਨੇ ਉਹ ਆਪਣਾ ਜਿਹੜਾ ਉਹ ਰੁਤਬਾ ਕੱਢ ਰਹੇ ਹੁੰਦੇ ਨੇ। lionesses, widows speak of the past, of husbands lost in shadows cast, mental sickness, a jungle's renovation, a captive fate, a dire situation। ਕਿ ਸ਼ੇਰਨੀਆਂ ਵਿਧਵਾਵਾਂ ਉਹ ਬੀਤੇ ਦੀ ਗੱਲ ਕਰ ਰਹੀਆਂ ਹੁੰਦੀਆਂ ਨੇ, ਕਿਉਂਕਿ ਉਹਨਾਂ ਨੇ ਆਪਣੇ ਪਿਆਰੇ, ਆਪਣੇ ਪਤੀ ਇਸ ਸਾਰੇ ਦੇ ਵਿੱਚ ਗਵਾਏ ਹੋਏ ਨੇ। ਇਹ ਸਾਡੀ ਸਟਰਗਲ ਦਾ ਜ਼ਿਕਰ ਹੈ ਇਨ ਏ ਵੈਰੀ ਜਿਹੜਾ ਸੋਫਿਸਟੀਕੇਟ ਮੈਨਰ। ਔਰ ਇਹ ਇੱਕ ਕਿਸਮ ਦਾ ਮਾਨਸਿਕ ਖਲਾਅ ਵੀ ਪੈਦਾ ਹੁੰਦਾ ਹੈ। ਔਰ ਇਹ ਜਿਹੜਾ ਵੀ ਕੈਪਟਿਵ ਫੇਟ, ਜਿਹੜਾ ਗੁਲਾਮੀ 'ਚ ਹੈ, ਉਹਦਾ ਕੀ ਫੇਟ ਹੁੰਦਾ ਹੈ ਔਰ ਉਸ ਨੂੰ ਕਿਸ ਕਿਸਮ ਦੀ ਸਿਚੁਏਸ਼ਨ 'ਚੋਂ ਗੁਜ਼ਰਨਾ ਪੈਂਦਾ ਹੈ। New generations rise with questions bold, analyzing truths the past had veiled and told, asking for freedom, a rightful reign, a call to break from the canine chain। ਹੁਣ ਜਿਹੜੀਆਂ ਯੰਗਰ ਜਨਰੇਸ਼ਨਸ ਨੇ ਉਹ ਸਵਾਲ ਪੁੱਛ ਰਹੀਆਂ ਨੇ। ਇੱਕ ਜਨਰੇਸ਼ਨ ਲੜੀ, ਫਿਰ ਵੀ ਕੁੱਤੇ ਜਿਹੜੇ ਨੇ ਉਹ ਹਾਵੀ ਨੇ। ਜਿਹੜੀਆਂ ਨਵੀਆਂ ਜਨਰੇਸ਼ਨ, ਯੰਗ ਜਨਰੇਸ਼ਨ ਹੈ, ਉਹ ਮਜ਼ਬੂਤੀ ਦੇ ਨਾਲ ਸਵਾਲ ਪੁੱਛਦੀਆਂ ਨੇ। ਉਹ ਸੱਚ ਨੂੰ ਦੀ ਪੜਚੋਲ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਕਿ ਭਾਈ ਕਿਵੇਂ ਸੱਚ ਦੇ ਉੱਤੇ ਪਰਦਾ ਪਾਇਆ ਗਿਆ। ਔਰ ਉਹ ਆਜ਼ਾਦੀ ਦੀ ਆਸਕਿੰਗ ਫਾਰ ਫਰੀडम, ਏ ਰਾਈਟਫੁਲ ਰੇਨ, ਜਿਹੜਾ ਹੱਕ ਬਣਦਾ ਹੈ ਠੀਕ ਰਾਜ ਭਾਗ ਦਾ। ਔਰ ਉਹ ਇਹ ਚਾਹੁੰਦੇ ਨੇ ਵੀ ਇਹ ਜਿਹੜੀ ਕੁੱਤਿਆਂ ਨੇ ਚੇਨ ਬਣਾਈ ਹੋਈ ਹੈ, ਜਿਹਦੇ 'ਚ ਸ਼ੇਰਾਂ ਨੂੰ ਘੇਰਿਆ ਹੋਇਆ ਹੈ, ਇਸ ਨੂੰ ਅਸੀਂ ਇਸ ਚੇਨ ਨੂੰ ਤੋੜਨਾ ਹੈ। ਕਾਲ ਟੂ ਬ੍ਰੇਕ। amidst them colored lions appear, yet mother's caution, voices sincere, not truly kin, the wise ones say, in freedom's fight they'll have no say। ਇਹ ਨੇ ਗੱਦਾਰਾਂ ਦੀ ਲਾਈਨ। ਇਹ ਸਾਰੇ ਬਾਦਲ, ਸਿਰਸੇ, ਅਮਰਿੰਦਰ, ਕਿ ਭਾਈ ਇੱਕ ਪਾਸੇ ਸ਼ੇਰਾਂ ਦੀ ਉਹ ਕੌਮ ਲੜਨ ਵਾਲੀ ਹੈ, ਪਰ ਇਹ ਧਾਰੀਦਾਰ ਕੁੱਤੇ, ਜੋ ਜ਼ੈਬਰਾ ਹੁੰਦਾ, ਜਿਹਦੇ ਉੱਤੇ ਹੁੰਦਾ ਜ਼ੈਬਰਾ ਲਾਇਨ ਬਣਿਆ ਹੋਇਆ, ਧਾਰੀਦਾਰ ਕੁੱਤੇ ਜਿਹੜੇ ਨੇ ਇਹ ਆ ਕੇ ਇਹ ਦੱਸਣ ਦੀ ਕੋਸ਼ਿਸ਼ ਕਰਦੇ ਨੇ ਵੀ ਅਸੀਂ ਵੀ ਤੁਹਾਡੇ ਮਾਵਾਂ ਵਾਰਨ ਕਰ ਰਹੀਆਂ। ਮਤਲਬ ਜਿਹੜੇ ਸੀਨੀਅਰ ਕਾਡਰ ਹੈ ਉਹ ਇਹ ਕਹਿ ਰਹੇ ਨੇ amidst them colored lions appear, ਰੰਗਦਾਰ ਰੰਗੇ ਉਹਦੇ 'ਚ ਲਲਾਰੀ ਦੇ ਮੜ 'ਚ ਡਿੱਗੇ ਜਿਹੜਾ ਗਿੱਦੜ ਰੰਗਿਆ ਗਿਆ ਸੀ, ਉਹ ਵੀ ਜਿਹੜਾ ਉਹ ਲੀਡਰ ਬਣ ਗਿਆ ਸੀ ਕਿ ਵੀ ਮੈਂ ਹੁਣ ਨਵਾਂ ਹੋ ਗਿਆ। ਇਹ ਇਸ ਕਿਸਮ ਦੇ ਇਹ ਜਿਹੜੇ ਨੇ amidst them colored lions appear, yet mother's caution, voices sincere, not truly kin, ਇਹ ਤੁਹਾਡੇ ਰਿਸ਼ਤੇਦਾਰ ਨਹੀਂ ਨੇ, ਇਹ ਤੁਹਾਡੀ ਨਸਲ ਨਹੀਂ ਹੈ। the wise ones say in freedom's fight they will have, ਕਿ ਇਹਨਾਂ ਤੋਂ ਦੂਰ ਰਹੋ, ਬਚੋ ਇਹਨਾਂ ਤੋਂ। the widowed mothers a call resounds to stand together on liberated grounds, for sovereignty they will pray and strive, in the dance of freedom they will revive। ਮਾਵਾਂ ਇਹ ਹੌਸਲਾ ਦਿੰਦੀਆਂ ਨੇ ਕਿ ਭਾਈ ਖੜੇ ਹੋਵੋ, to stand together, to liberated on liberate, ਇਸ ਧਰਤੀ ਨੂੰ ਆਜ਼ਾਦ ਕਰਵਾਉਣ ਦੇ ਲਈ, ਆਪਣੀ ਪ੍ਰਭੂ ਸੱਤਾ ਦੇ ਲਈ ਪ੍ਰੇ ਕਰੋ, ਖਲੋਵੋ। ਔਰ ਇਹ ਆਜ਼ਾਦੀ ਦਾ ਨਾਚ ਹੈ, ਪਰਵਾਨਿਆਂ ਦਾ ਨਾਚ ਹੈ। ਅਸੀਂ ਵਾਪਸ ਆਜ਼ਾਦੀ ਹਾਸਲ ਕਰਨੀ ਹੈ। ਇਨ ਦਾ ਰੈਲਮ ਆਫ ਲਾਇਨਸ ਬੋਲਡ 40 souls stood strong, against 10 lakhs a spirit that echoed in their song, fear not the canines, rise for sovereignty, fight for freedom, the call of destiny। ਹੁਣ ਇਹ ਹੈ ਕਿ ਤੁਸੀਂ ਇੱਕਦਮ 3 ਸਦੀਆਂ ਅਜੋਕੀ ਹਾਲਤ ਬਿਆਨ ਹੈ ਕਿ ਭਾਈ ਰੰਗੇ ਗਿੱਦੜ ਵੀ ਸ਼ੇਰ ਬਣ ਕੇ ਵਿੱਚ ਵੜੇ ਹੋਏ ਨੇ, ਕੁੱਤਿਆਂ ਦੇ ਹੱਥ 'ਚ ਪਾਵਰ ਹੈ। ਪਰ ਫਿਰ ਉਹ ਯਾਦ ਦਹਾਨੀ ਹੈ ਕਿ ਇਵੇਂ ਹੀ ਕੁੱਤਿਆਂ ਵਾਂਗ ਹਰਲ ਕਰਦੀ ਫੌਜ, ਪਹਾੜੀ ਰਾਜਿਆਂ ਦੀ, ਮੁਗਲਾਂ ਦੀ ਮਲਖਈ ਸੀ। 40 ਬਹਾਦਰ ਯੋਧੇ ਸੀ ਜਿਨ੍ਹਾਂ ਨੇ ਉਹ ਸਾਰੀ ਗੇਮ ਬਦਲੀ। ਇਨ ਦਾ ਰੈਲਮ ਆਫ ਲਾਇਨਸ ਬੋਲਡ 40 souls, ਕਿ ਇਵੇਂ ਹੀ ਯਾਦ ਕਰੋ ਕਿਵੇਂ 40 ਬਹਾਦਰ ਰੂਹਾਂ ਜਿਹੜੀਆਂ ਨੇ ਉਹ ਖਲੋਤੀਆਂ ਸੀ ਅਗੇਂਸਟ 10 lakhs, ਇਹ 10 ਲੱਖ ਦਾ ਘੇਰਾ। ਇਹ ਸਪਿਰਿਟ ਦੈਟ ਐਕੋਡ ਇਨ ਦੇਅਰ ਸੌਂਗ, ਤੁਸੀਂ ਉਹਨਾਂ ਨੂੰ ਮਹਿਸੂਸ ਕਰੋ। ਫੀਅਰ ਨਾਟ ਦਾ ਕੈਨਾਈਨਸ ਰਾਈਜ਼ ਫॉर, ਕੁੱਤਿਆਂ ਦੀ ਪਰਵਾਹ ਨਾ ਕਰੋ,
ਖਲੋਵੋ ਪ੍ਰਭੂ ਸੱਤਾ ਦੇ ਲਈ, ਬਾਦਸ਼ਾਹਤ ਲਈ। ਜੀ। ਫਾਈਟ ਫॉर ਫਰੀडम, ਦਾ ਕਾਲ ਆਫ ਡੈਸਟਨੀ, ਜਿਹੜਾ ਸਾਡਾ ਭਵਿੱਖ ਹੈ ਖਾਲਿਸਤਾਨ ਦੇ ਨਾਲ, ਆਜ਼ਾਦੀ ਨਾਲ ਜੁੜਿਆ ਹੋਇਆ ਹੈ। ਡੇਜ਼ ਆਫ ਸਟਰਗਲ, a reminder to aspire, create a new Fatehgarh, set your hearts on fire, father's pride, don't falter in his gaze, stand united, let your courage blaze। ਕਿ ਉਸੇ ਚਮਕੌਰ ਦੀ ਗੜੀ, ਉਹੀ ਚੋਂ ਫਤਿਹਗੜ੍ਹ ਨਿਕਲਿਆ, ਵਿਕਟਰੀ 6 ਸਾਲ ਬਾਅਦ। ਉਹਨੂੰ ਯਾਦ ਰੱਖੋ ਕਿ ਭਾਈ ਨਵਾਂ ਤੁਸੀਂ ਫਤਿਹਗੜ੍ਹ ਬਣਾਉਣਾ। ਡੇਜ਼ ਆਫ ਸਟਰਗਲ, ਏ ਰਿਮਾਈਂਡਰ ਟੂ ਐਸਪਾਇਰ, ਇਹਦੇ 'ਚੋਂ ਉਤਸ਼ਾਹ ਲਓ ਔਰ ਆਪਣੇ ਦਿਲਾਂ ਦੇ ਵਿੱਚ ਆਜ਼ਾਦੀ ਦੀ ਅੱਗ ਬਾਲੋ, ਜਿਹਨਾਂ ਦਾ ਫਾਇਰ ਇਨ ਦਾ ਬੈਲੀ। ਉਹ ਹੋਏ ਤੁਹਾਡੇ ਫਾਦਰ ਗੁਰੂ ਕਲਗੀਧਰ ਪਾਤਸ਼ਾਹ ਦਾ ਤੁਸੀਂ ਫਖਰ ਹੋ, ਉਹਨਾਂ ਦੀਆਂ ਨਜ਼ਰਾਂ 'ਚ ਵੀ ਉਸ ਚੜ੍ਹਦੀ ਕਲਾ ਨੂੰ ਕਾਇਮ ਰੱਖੋ। ਸਟੈਂਡ ਯੂਨਾਈਟਿਡ, ਲੈਟ ਯੂਰ ਕਰੇਜ ਬਲੇਜ਼, ਤੁਹਾਡਾ ਹੌਸਲਾ ਚਾਰਜ ਫੇਰੇ ਅੱਗ ਲਾ ਦੇ। ਵਰੀ ਨਾਟ ਫॉर ਫੈਮਿਲੀ, ਫॉर ਸਪੋਰਟ ਵਿਲ ਕਮ, ਮੋਤੀ ਰਾਮ, ਸ਼ੇਰ ਮੁਹੰਮਦ ਖਾਨ, ਚੈਂਪੀਅਨਸ ਫਰੋਮ ਦਾ ਡਰਮ, ਏ ਡੇ ਵਿਲ ਡਾਨ, your victory renowned in the world's tales, your courage crowned। ਇਹ ਉਸੇ ਹੀ ਉਸ ਸਿਨੇਰੀਓ ਨੂੰ ਬਿਆਨ ਰਹੇ ਨੇ ਕਿ ਭਾਈ ਫਿਕਰ ਨਾ ਕਰੋ, ਮੋਤੀ ਰਾਮ ਮਹਿਰਾ ਵੀ ਨਿਕਲੇਗਾ, ਸ਼ੇਰ ਮੁਹੰਮਦ ਖਾਨ ਵੀ ਨਿਕਲੇਗਾ, ਜਿਹੜੇ ਇਸ ਤੁਹਾਡੇ ਨਾਲ ਖਲੋਣਗੇ। ਇਹ ਡੇ ਵਿਲ ਡਾਨ, your victory renowned, ਇੱਕ ਦਿਨ ਆਏਗਾ ਤੁਹਾਡੀ ਜਿੱਤ ਹੋਏਗੀ। in the world's tales, your courage crowned, ਕਿ ਤੁਹਾਡਾ ਹੌਸਲਾ ਉਸ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਅਲੋਕਾਰ ਚੈਪਟਰ ਹੋਏਗਾ। ਮਦਰਲੈਂਡ ਲਿਬਰੇਟਿਡ, ਫੋਰਨ ਚੇਨਸ ਅਨਬਾਊਂਡ, ਏ ਸਾਗਾ ਆਫ ਕਰੇਜ, ਏ ਵਿਕਟਰੀ ਪ੍ਰੋਫਾਊਂਡ, ਰਾਈਜ਼ ਓ ਲਾਇਨਸ ਇਨ ਦਾ ਸਪਿਰਿਟ ਆਫ ਓਲਡ, ਫॉर योर ਡੈਸਟਨੀਜ਼ ਟੇਲ ਫॉरएवर ਟੂ ਬੀ ਟੋਲਡ। ਅੱਛਾ, ਕਿ ਇੱਕ ਦਿਨ ਤੁਹਾਡਾ ਇਹ ਮਾਂ ਭੂਮੀ ਆਜ਼ਾਦ ਹੋਏਗੀ। ਇਹ ਜਿਹੜੀਆਂ ਗੁਲਾਮੀ ਦੇ ਸੰਗਲ ਨੇ ਕੱਟੇ ਜਾਣਗੇ। ਤੁਹਾਡੇ ਹੌਸਲੇ ਦੀ ਕਹਾਣੀ ਇਹ ਇੱਕ ਤਾਰੀਖ ਬਣੇਗੀ, ਕਿੱਸਾ ਬਣੇਗੀ। ਇਸ 'ਚੋਂ ਜਿੱਤ ਨਿਕਲੇਗੀ। ਉਹ ਸ਼ੇਰੋ, ਰਾਈਜ਼ ਔਰ ਲਾਇਨਸ ਇਨ ਦਾ ਸਪਿਰਿਟ ਆਫ ਓਲਡ, ਜਿਵੇਂ ਪੁਰਾਣੇ ਬਜ਼ੁਰਗ ਤੁਹਾਡੇ ਖਲੋਤੇ ਸੀ ਹੌਸਲੇ ਦੇ ਨਾਲ। ਫॉर योर ਡੈਸਟਨੀਜ਼ ਟੇਲ ਫॉरएवर ਟੂ ਬੀ ਟੋਲਡ, ਤੁਸੀਂ ਆਪਣਾ ਭਵਿੱਖ ਬਣਾਉਣਾ, ਉਹ ਕਹਾਣੀ ਜਿਹਨੂੰ ਬਾਰ-ਬਾਰ ਸੁਣਾਇਆ ਜਾਏਗਾ, ਬਾਰ-ਬਾਰ ਬਿਆਨਿਆ ਜਾਏ। ਜੀ ਡਾਕਟਰ ਸਾਹਿਬ, ਹੁਣ ਆਪਾਂ ਆਪਣੇ ਵਿਊਜ਼ ਦੇ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਲਜੀਤ ਵੜੈਚ, ਖਾਲਸਾ ਦੇਸ਼ ਪੰਜਾਬ, ਸਤਪਾਲ ਸਿੰਘ ਪੁਰੇਵਾਲ, ਸੁਖਵਿੰਦਰ ਸਿੰਘ ਐਂਡ ਗੁਰਪ੍ਰੀਤ ਸਿੰਘ ਐਂਡ ਇਸੇ ਤਰ੍ਹਾਂ ਗੁਰਮੁਖ ਸਿੰਘ, ਗੁਰਮੁਖ ਵੀ, ਔਰ ਸਾਨੂੰ ਇਹ ਸਭ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਜਸਵੀਰ ਬਰਾਜ ਵੀ ਫਤਿਹ ਬੁਲਾਉਂਦੇ ਨੇ। ਜੀ ਸੂਰਤੀਆ ਖਾਲਸਾ ਜ਼ਿੰਦਾਬਾਦ, ਸ਼ਿੰਦਾ ਗਿੱਲ ਜੀ ਖਾਲਸਾ ਜ਼ਿੰਦਾਬਾਦ, ਇੰਦਰਜੀਤ ਸਿੰਘ ਸੰਧੂ, ਜਸਵੀਰ ਬਰਾਜ ਜੀ, ਅਮਰਜੀਤ ਸੈਣੀ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਸਿੰਘ ਗਰਚਾ ਜੀ ਖਾਲਸਾ ਜ਼ਿੰਦਾਬਾਦ। ਸਿੰਘ ਨਵਜੋਤ ਕਹਿੰਦੇ ਨੇ ਕਿ ਪੰਜਾਬ ਬਣੇਗਾ ਖਾਲਿਸਤਾਨ। ਐਂਡ ਇਸੇ ਤਰ੍ਹਾਂ ਜੈ ਸ਼੍ਰੀ ਕਹਿੰਦੇ ਨੇ ਕਿ ਸਾਰੇ ਖਾਲਿਸਤਾਨ ਵੀਰਾਂ ਨੂੰ, ਭੈਣਾਂ ਨੂੰ ਗੁਰਫਤਿਹ ਜੀ। ਐਂਡ ਸੁਖਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਗੁਰਮੇਲ ਸਿੰਘ ਜੀ ਵੀ ਹਮੇਸ਼ਾ ਤਰ੍ਹਾਂ ਚੜ੍ਹਦੀ ਕਲਾ ਮੈਸੇਜ ਹੁੰਦਾ ਇਹਨਾਂ ਦਾ। ਔਰ ਇਸੇ ਤਰ੍ਹਾਂ ਜਸਪੀਰ ਸਿੰਘ, ਇੰਡੀਅਨ ਆਕੂਪਾਈਡ ਕਸ਼ਮੀਰ ਹੈ ਪੰਜਾਬ ਓਨਲੀ, ਆਜ਼ਾਦੀ, ਰਾਈਟ ਟੂ ਸੈਲਫ ਡਿਟਰਮੀਨੇਸ਼ਨ ਉਹਨਾਂ ਨੇ ਕਿਹਾ। ਐਂਡ ਸੁਖਵਿੰਦਰ ਸਿੰਘ ਜੀ ਕਹਿੰਦੇ ਨੇ ਡਾਕਟਰ ਸਾਹਿਬ ਬਹੁਤ ਹੀ ਵਧੀਆ ਢੰਗ ਨਾਲ ਸਾਰੀ ਜਾਣਕਾਰੀ ਦਿੰਦੇ ਹੋ, ਬਹੁਤ ਸ਼ੁਕਰੀਆ। ਐਂਡ ਇਸੇ ਤਰ੍ਹਾਂ ਓਂਕਾਰ ਸਿੰਘ ਸਾਬਾ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਗੁਰਮੇਲ ਸਿੰਘ ਜੀ ਕਹਿੰਦੇ ਪਲੀਜ਼ ਸਟੈਂਡ ਅਪ, ਵੋਟ ਐਂਡ ਸਪੋਰਟ ਰੈਫਰੈਂਡਮ 2020 for 28 January 2024 sometime life does not give a second chance, think about it। ਬਿਲਕੁਲ ਠੀਕ, ਹਾਂਜੀ। ਐਂਡ ਸ਼ਿੰਦਾ ਗਿੱਲ ਜੀ, share everybody TV 84, this is a true channel, true news, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਜਸਬੀਰ ਸਿੰਘ ਜੀ, ਇੰਡੀਆ ਅਫਰੇਡ ਫਰੋਮ ਖਾਲਸਾ ਰੈਫਰੈਂਡਮ। ਐਂਡ ਜਸਟਿਨ ਬਾਈਬਰ ਕਹਿੰਦੇ ਨੇ ਕਿ ਗੁੱਡ ਮਾਰਨਿੰਗ ਉਹਨਾਂ ਨੇ ਕਿਹਾ। ਐਂਡ ਫਿਰ ਇਸੇ ਤਰ੍ਹਾਂ ਬਸ਼ਰਤ ਅਲੀ ਜੀ ਵੀ ਸਤਿ ਸ਼੍ਰੀ ਅਕਾਲ ਸਿਸਟਰ ਜੀ ਕਹਿੰਦੇ ਨੇ। ਐਂਡ ਇਸੇ ਜਸਵੀਰ ਬਰਾਜ ਜੀ, ਖਾਲਿਸਤਾਨ ਪੋਲੀਟਿਕਸ ਪੰਜਾਬ, ਬਾਬਾ ਜਾਗ ਸਿੰਘ ਭਾਈ, ਦੁਪਿਨ ਦਰਜੀਤ ਸਿੰਘ। ਐਂਡ ਇਸੇ ਤਰ੍ਹਾਂ ਜਸਵੰਤ ਸਿੰਘ, ਭੁਪਿੰਦਰ ਸਿੰਘ ਭਾਈ ਜ਼ਿੰਦਾਬਾਦ ਕਹਿੰਦੇ ਨੇ। ਐਂਡ ਕਰਮ ਸਿੰਘ ਜੀ ਕਹਿੰਦੇ ਨੇ ਕਿ ਰਿਸਪੈਕਟਡ ਡਾਕਟਰ ਸਾਹਿਬ ਐਂਡ ਨੀਲਮ ਕੌਰ, ਫੈਬੂਲਸ ਜੌਬ ਲਾਈਕ ਆਲਵੇਜ਼, ਵਾਹਿਗੁਰੂ ਜੀ ਕਾ ਖਾਲਸਾ, ਬਹੁਤ ਸ਼ੁਕਰੀਆ, ਵਾਹਿਗੁਰੂ ਜੀ ਕੀ ਫਤਿਹ। ਐਂਡ ਬਸ਼ਰਤ ਅਲੀ ਕਹਿੰਦੇ ਪੰਜਾਬੀ ਵੀਰੋ, ਸਟੈਂਡ ਸ਼ੋਲਡਰ ਟੂ ਸ਼ੋਲਡਰ
with the Sikhs for justice for your next generation free। ਐਂਡ ਇਸੇ ਤਰ੍ਹਾਂ ਕਰਮ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਯੂਜ਼ ਟੂ ਟਰਾਂਸਲੇਟ ਇਹ ਗੁਰਬਾਣੀ ਸ਼ਬਦ ਬਿਫੋਰ ਐਵਰੀ ਟਾਈਮ ਬਟ ਨੋ ਮੋਰ। ਨਹੀਂ, ਇਹ ਸਾਨੂੰ ਵੀ ਆਪਣੇ ਆਪ ਨੂੰ ਮਹਿਸੂਸ ਹੁੰਦਾ। ਅਸੀਂ ਨਵੇਂ ਸਾਲ ਤੋਂ ਨੈਕਸਟ ਵੀਕ ਦੇ ਪ੍ਰੋਗਰਾਮਾਂ ਤੋਂ ਮੰਡੇ ਤੋਂ ਸ਼ੁਰੂ ਕਰਾਂਗੇ ਜੀ। ਹਾਂਜੀ, ਬੈਸਟ ਵਨ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਫਤਿਹ ਬੁਲਾਉਂਦੇ ਨੇ ਗੁਰਮੀਤ ਸਿੰਘ ਜੀ, ਜਰਨੈਲ ਕੌਂਸਲ ਸਿੰਘ ਸਿੱਖ ਫॉर ਜਸਟਿਸ ਗੁਰਪਤਵੰਤ ਸਿੰਘ ਪੰਨੂ ਜ਼ਿੰਦਾਬਾਦ, ਖਾਲਸਾ ਰੈਫਰੈਂਡਮ ਜ਼ਿੰਦਾਬਾਦ। ਇਸੇ ਤਰ੍ਹਾਂ ਸਿਨਰ ਜੀ ਕਹਿੰਦੇ ਨੇ ਬਹੁਤ ਬਹੁਤ ਧੰਨਵਾਦ ਜੀ ਵੀਰ ਫੋਰ ਪੂਰੀ ਟੀਮ ਨੂੰ, ਤੁਸੀਂ ਹਰ ਜਾਣਕਾਰੀ ਪੂਰੀ ਤਰ੍ਹਾਂ ਦੱਸ ਦਿਓ, ਖਾਲਸਾ ਜ਼ਿੰਦਾਬਾਦ। ਐਂਡ ਇਸੇ ਤਰ੍ਹਾਂ ਬਲਵਿੰਦਰ ਸਿੰਘ ਜੀ ਪੰਜਾਬ ਅਤੇ ਪੰਜਾਬੀਆਂ ਦੇ ਹਰ ਇੱਕ ਮਸਲੇ ਦਾ ਹੱਲ ਹੈ ਆਜ਼ਾਦੀ, ਡਾਕਟਰ ਸਾਹਿਬ ਐਂਡ ਨੀਲਮ ਕੌਰ ਜੀ ਸਤਿ ਸ਼੍ਰੀ ਅਕਾਲ। ਐਂਡ ਵਾਰੀਅਰਸ ਕਹਿੰਦੇ ਨੇ ਜਸਟਨ ਏ ਹੀਰੋ, ਹਰਦੀਪ ਸਿੰਘ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਨਿਹੰਗ ਸਿੰਘ ਜੀ ਕਹਿੰਦੇ ਨੇ ਕੰਮ ਕਰਨ ਦਾ ਆਪਣਾ ਆਪਣਾ ਢੰਗ ਹੁੰਦਾ, ਕੰਟਰੀ ਸਬੂਤ ਹੱਥ 'ਚ ਲੈ ਕੇ ਇਹ ਕੰਮ ਕਰਦੇ ਹਨ। ਸੋ ਇਸੇ ਤਰ੍ਹਾਂ ਬੈਸਟ 113 ਕਹਿੰਦੇ ਭਾਰਤ ਮਾਤਾ ਦਾ ਟਾਈਮ ਨੇੜੇ ਆ ਗਿਆ। ਲਖਵਿੰਦਰ ਸਿੰਘ ਪੰਨੂ ਜੀ ਆਪਣੇ ਪਿੰਡ ਦਾ ਕਹਿੰਦੇ ਪਿੰਡ ਲਹੋਕਾ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਹਾਂਜੀ, ਬਹੁਤ ਬਹੁਤ ਸ਼ੁਕਰ। ਨਰਿੰਦਰਜੀਤ ਸਿੰਘ ਜੀ ਕਹਿੰਦੇ ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ ਭਰਾਵੋ, 26 ਜਨਵਰੀ 2024 ਤੋਂ ਪੂਰੇ ਭਾਰਤ ਵਿੱਚ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। ਸੋ ਇਸੇ ਤਰ੍ਹਾਂ ਫਿਰ ਉਹਨਾਂ ਕਿਹਾ ਬੈਸਟ ਵੀਰ ਜੀ ਗੁਰੂ ਫਤਿਹ ਪ੍ਰਵਾਨ ਕਰੋ ਜੀ। ਐਂਡ ਗੁਰਤੇਜ ਸਿੰਘ ਧਾਲੀਵਾਲ ਜੀ ਵੀ ਸਾਨੂੰ ਫਤਿਹ ਬੁਲਾਉਂਦੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਜਸ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ, ਸਾਰੇ ਮਸਲਿਆਂ ਦਾ ਹੱਲ ਹੈ ਆਜ਼ਾਦੀ ਹੈ। ਔਰ ਇਸੇ ਤਰ੍ਹਾਂ ਮੈਸੇਜ ਆਏਗਾ ਗ੍ਰੇ ਚੱਕ ਦੇ ਕਹਿੰਦੇ ਨੇ ਐਵਰੀ ਸਿੱਖ ਟੈਂਪਲ ਮਸਟ ਬੀ taught that any kind of drug intoxication ਕਹਿੰਦੇ ਨੇ and harmful to the body is not allowed in the Sikh faith and Gurbani for a healthy long lasting life consume। ਫਿਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਐਕਸਲੈਂਟ ਪੋਇਮਸ both are great writers ਉਹਨਾਂ ਨੇ ਕਿਹਾ। ਐਂਡ ਫਿਰ ਬਿਲਕੁਲ ਅਸੀਂ ਵੀ ਸ਼ਲਾਘਾ ਕਰਦੇ ਹਾਂ ਔਰ ਅਸੀਂ ਐਨਕਰੇਜ ਕਰਦੇ ਹਾਂ ਕਿ ਇਸ ਟੈਲੈਂਟ ਨੂੰ ਰੱਖਣ ਵਾਲੇ ਕੰਟਰੀਬਿਊਟ ਕਰਨ, ਅਸੀਂ ਜ਼ਰੂਰ ਰੈਕਗਨਾਈਜ਼ ਕਰਾਂਗੇ ਜੀ। ਹਾਂਜੀ, ਭੈਣ ਜੀ ਕਰਨਜੀਤ ਕੌਰ ਉਹਨਾਂ ਨੇ ਸੈਟੀਅਰ ਲਿਆ ਹੈ, ਵਿਅੰਗ, ਜਿਹੜਾ ਇੰਡੀਆ ਦੀ ਡਿਨਾਇਲ ਹੈ ਔਰ ਬਿਲਕੁਲ ਝੂਠ ਬੋਲਣਾ ਲਾਈ ਹੈ। ਉਹਨਾਂ ਨੇ ਕਿਹਾ ਜੀ ਇਹ ਜਿਹੜਾ DDLJ ਹੈ ਦੇ ਟੁੱਕ ਦਾ ਐਕਰੋਨੀਅਮ ਫਰੋਮ ਦਿਲ ਵਾਲੇ ਦੁਲਹਨੀਆਂ ਲੈ ਜਾਏਂਗੇ। ਮੋਦੀ ਦੇ ਸਰਕਾਰ ਦਾ ਇਹ ਬਿਲਕੁਲ ਠੀਕ ਉਹਨਾਂ ਨੇ ਇਸ ਦੇ ਉੱਤੇ ਪੂਰਾ ਵਿਅੰਗ ਕੀਤਾ। ਭੁਪਿੰਦਰ ਸਿੰਘ, ਹਰਜਿੰਦਰ ਮੱਲੀ, ਮੁਹੰਮਦ ਅਨਵਰ, ਇਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ। ਕਿਰਪਾਲ ਸਿੰਘ ਚੀਮਾ ਉਹ ਲਿਖਦੇ ਨੇ ਸਤਨਾਮ ਵਾਹਿਗੁਰੂ ਜੀ, ਵੀਰ ਗਾਥਾ ਯੁਗਾਂ ਯੁਗਾਂ ਤੱਕ ਗੱਲਾਂ ਹੋਣਗੀਆਂ ਤੇਰੀ ਸਿੱਖੀ ਤੇ ਖੰਡੇ ਦੀ ਧਾਰ ਦੀਆਂ, ਛੋਟੀ ਉਮਰੇ ਖੂਨ ਨਾਲ ਰੰਗ ਦਿੱਤੀਆਂ ਸਾਹਿਬਜ਼ਾਦਿਆਂ ਇੱਟਾਂ ਦੀਵਾਰ ਦੀਆਂ, ਕਿੱਥੋਂ ਸ਼ੁਰੂ ਕਰਾਂ ਤੇ ਕਿੱਥੇ ਖ਼ਤਮ ਕਰਾਂ ਕਹਾਣੀਆਂ ਅਜੀਤ ਤੇ ਜੁਝਾਰ ਦੀਆਂ, ਚਾਰ ਯੁਗਾਂ ਵਿੱਚ ਨੀਹਾਂ ਬਣਾ ਦਿੱਤੀਆਂ ਪਾ ਖੂਨ ਪੰਥ ਖਾਲਸੇ ਦੇ ਰਾਜ ਦੀਆਂ, ਰਹਿੰਦੀ ਦੁਨੀਆ ਤੱਕ ਬਾਤਾਂ ਪੈਣਗੀਆਂ ਕਲਗੀ ਵਾਲਿਆ ਤੇਰੇ ਪਰਿਵਾਰ ਦੀਆਂ, शहीद की जो मौत है वे उन्होंने करेक्ट नहीं, शहीद की जो मौत है वो मौत की हयात है, शहीद की जो मौत है वो कौम की हयात है। हयात जिंदगी नूं कहंदे ने, शहीद की जो मौत है वो कौम की हयात है, हयात तो हयात है मौत भी हयात है। श्लोक कबीरा जब हम आए जगत में जग हंसे हम रोए, ऐसी करनी कर चले हम हंसे जग रोए। और सरबंसदानी इन पुत्रन के शीस पर वार दिए सुत चार, चार मुए तो क्या हुआ जीवत कई हजार। दविंदर संधू कहते ने हिंदुस्तानी कुर्सी दियां लत्तां टुट चुकियां ने। प्रभदयाल सिंह, हरजिंदर माल, फिर मल्ली साहब, मुहम्मद जावेद, सोहन सिंह मायल, इन्हां सारियां दी फतेह। राजविंदर सिंह कहते जी डॉक्टर साहब I believe Sikhs who listen to terrorist Indian media tend to talk against their adopted countries, which in fact has given us some respect, same respect and opportunity as its natives। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਇਹ ਆਪਣੇ ਕਿਸਮ ਦੀ ਬਿਮਾਰੀ ਦਾ ਸ਼ਿਕਾਰ ਨੇ ਜਿਹੜੇ ਜਿਨ੍ਹਾਂ ਨੂੰ
ਭਾਰਤ 'ਚੋਂ ਅਜੇ ਵੀ ਜਿਹੜਾ ਹੈ ਉਹ ਬੜੀ ਮਹਾਨਤਾ ਨਜ਼ਰ ਆਉਂਦੀ ਹੈ। ਔਰ ਜਿੱਥੇ ਜਿਨ੍ਹਾਂ ਨੇ ਸਾਨੂੰ ਇੱਥੇ ਪਰਸੂਟ ਆਫ ਹੈਪੀਨੈਸ ਦਿੱਤੀ, ਸੇਫਟੀ ਦਿੱਤੀ, ਆਜ਼ਾਦੀ ਨਾਲ ਗੱਲ ਕਰਨ ਦਾ ਹੱਕ ਦਿੱਤਾ ਹੈ, ਅਜੇ ਵੀ ਅਸੀਂ ਉਸ ਨੂੰ ਜਿਹੜਾ ਐਡਮਾਇਰ ਕਰਨ ਤੋਂ ਦੌੜਦੇ ਹਾਂ ਔਰ ਅਜੇ ਵੀ ਭਾਰਤ ਦੇ ਝੂਠੇ ਪ੍ਰੋਪੇਗੈਂਡੇ ਦਾ ਸ਼ਿਕਾਰ ਹੁੰਦੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਾਸਤੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvrefor.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।